ਤੁਹਾਨੂੰ ਯਾਦ ਹੋਏਗਾ ਕਿ ਇਟਲੀ ਦੇ ਵਿੱਚ ਇੱਕ ਪਾਕਿਸਤਾਨੀ ਖਾਨਦਾਨ ਨੇ ਗੈਰਤ ਦੇ ਨਾਂ ਤੇ ਆਪਣੀਆਂ ਦੋ ਕੁੜੀਆਂ ਨੂੰ ਪਾਕਿਸਤਾਨ ਲਿਆ ਕੇ ਮਾਰਿਆ ਔਰ ਉਸ ਤੋਂ ਬਾਅਦ ਗਾਇਬ ਹੋ ਗਏ। ਉਹ ਫੜੇ ਤੇ ਗਏ ਨੇ, ਲੇਕਿਨ ਉਹਦੀਆਂ ਖਬਰਾਂ ਕਾਫੀ ਮੀਡੀਆ ਤੇ ਵੀ ਆਈਆਂ। ਹੁਣ ਤਾਜ਼ਾ ਤਰੀਨ ਮਾਰਚ 2026 ਦੀ ਖਬਰ ਇਹ ਵੇ ਕਿ ਜਿਹੜੇ ਪ੍ਰੋਸੀਕਿਊਸ਼ਨ ਵਾਲੇ ਨੇ, ਯਾਨੀ ਸਰਕਾਰੀ ਵਕੀਲ ਨੇ, ਉਹਨਾਂ ਨੇ ਅਦਾਲਤ ਅੱਗੇ ਇਸਤਦਾ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਪਿਓ ਇਹਨਾਂ ਕੁੜੀਆਂ ਦਾ, ਉਹਨੂੰ ਕਮ ਸੇ ਕਮ 14 ਸਾਲ ਤੋਂ ਘੱਟ ਸਜ਼ਾ ਨਾ ਦਿੱਤੀ ਜਾਏ, ਜ਼ਿਆਦਾ ਸਜ਼ਾ ਦਿੱਤੀ ਜਾਏ, ਕਿਉਂਕਿ ਬੜਾ ਘਿਨੌਣਾ ਜੁਰਮ ਹੈ। ਇਹ ਦੋ ਕੁੜੀਆਂ ਸਨ, ਇਟਲੀ ਦੇ ਵਿੱਚ ਰਹਿੰਦੀਆਂ ਸਨ ਔਰ ਇਹਨਾਂ ਦੀ ਸ਼ਾਦੀ ਇਹਨਾਂ ਦੇ ਵਾਲਦਿਆਂ ਨੇ ਪਾਕਿਸਤਾਨ ਲਿਆ ਕੇ ਤੇ ਆਪਣੀਆਂ ਇਹਨਾਂ ਦੇ ਕਜ਼ਨਾਂ ਦੇ ਨਾਲ ਘਰ ਚੜੀ, ਗੁਜਰਾਤ ਦੇ ਕੋਲ ਇਹਨਾਂ ਦਾ ਪਿੰਡ ਹੈ। ਔਰ ਉਸ ਤੋਂ ਬਾਅਦ ਇਹ ਕੁੜੀਆਂ ਉਹਨਾਂ ਕਜ਼ਨਾਂ ਦੇ ਨਾਲ ਸ਼ਾਦੀ ਧੋਖੇ ਨਾਲ ਕਰਵਾ ਬੈਠੀਆਂ, ਲੇਕਿਨ ਰਹਿਣਾ ਨਹੀਂ ਚਾਹੁੰਦੀਆਂ। ਉਹਨਾਂ ਨੇ ਜਨਾਬ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਕੋਲ ਤਲਾਕਾਂ ਲਈਏ ਔਰ ਇਟਲੀ ਜਾ ਕੇ ਆਪਣੀ ਮਰਜ਼ੀ ਨਾਲ ਜਦੋਂ ਵੀ ਜਿੱਥੇ ਸਾਡਾ ਦਿਲ ਕਰੇਗਾ ਉੱਥੇ ਵਿਆਹ ਕਰੀਏ। ਤੇ ਇਹਨਾਂ ਦੇ ਮਾਂ ਪਿਓ ਨੇ ਜ਼ਰਾ ਨਾ ਰਹਿਮ ਕੀਤਾ ਔਰ ਉਹਨਾਂ ਕੁੜੀਆਂ ਨੂੰ ਪਾਕਿਸਤਾਨ ਲਿਆ ਕੇ ਮਾਰ ਕੇ ਨੱਪ ਕੇ ਤੇ ਇੱਥੋਂ ਤੁਰ ਗਏ। ਫਿਰ ਉਸ ਤੋਂ ਬਾਅਦ ਜਨਾਬ ਇੱਥੇ ਲੁਕ ਛੁਪ ਗਏ, ਇਹਦਾ ਪਿਓ ਵੀ ਮਾਂ ਵੀ। ਫਿਰ ਇਟਲੀ ਤੋਂ ਸਪੈਸ਼ਲ ਜਹਾਜ਼ ਆਇਆ ਔਰ ਉਹਨਾਂ ਨੇ ਆ ਕੇ ਤੇ ਪਾਕਿਸਤਾਨੀ ਪੁਲਿਸ ਨੇ ਜਿਹੜਾ ਇਹਦੇ ਪਿਓ ਨੂੰ ਕੁਝ ਅਰਸੇ ਬਾਅਦ ਗ੍ਰਿਫਤਾਰ ਕੀਤਾ ਸੀ, ਉਹਨਾਂ ਕੋਲੋਂ ਲੈ ਕੇ ਤੇ ਇਟਲੀ ਚਲੇ ਗਏ। ਦੋਸਤੋ, ਇਹ ਜਿਹੜਾ ਗੈਰਤ ਦੇ ਨਾਂ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਹੁੰਦਾ ਨਾ ਮਾਰਨਾ ਮਰਾਣਾ, ਇਹ ਕੋਈ ਆਸਾਨ ਕੰਮ ਨਹੀਂ ਹੈਗਾ। ਪਾਕਿਸਤਾਨ ਦੇ ਲੋਕੀ ਜਿਹੜੇ ਨੇ ਬਚ ਜਾਂਦੇ ਨੇ, ਕਿਉਂਕਿ ਉਹ ਜਾ ਕੇ ਨਾ ਤੇ ਥਾਣੇ 'ਚ ਬਿਆਨ ਦੇ ਦਿੰਦੇ ਨੇ ਅਦਾਲਤ ਦੇ ਵਿੱਚ ਕਿ ਨਹੀਂ ਜੀ ਅਸੀਂ ਮਾਫ ਕੀਤਾ। ਤੇ ਉੱਥੇ ਇਹ ਕੰਮ ਨਹੀਂ ਹੁੰਦਾ। ਉੱਥੇ ਜਿੰਨੀ ਦੇਰ ਤੱਕ ਸਜ਼ਾ ਜਾਂ ਰਗੜਾ ਨਾ ਲੱਗੇ ਉਨੀ ਦੇਰ ਤੱਕ ਜਾਨ ਨਹੀਂ ਛੁੱਟਦੀ।